ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਜਿਹੜੇ ਐਂਡ ਵਾਲੇ ਸੈਕਸ਼ਨ ਦੇ ਵਿੱਚ ਜਿਹੜੀਆਂ ਤੁਹਾਡੀਆਂ ਲਿਖਤਾਂ ਨੇ ਔਰ ਕਮੈਂਟ ਨੇ ਉਹ ਇੰਟਰਟੇਨ ਕਰਨ ਜਾ ਰਹੇ ਹਾਂ, ਕਿਉਂਕਿ ਜਿਹੜੀ ਸਾਡੀ ਈਮੇਲ ਸੀ ਉਹ ਬਲੌਕ ਕੀਤੀ ਹੋਈ ਸੀ ਜਾਂ ਕਿਸੇ ਕਾਰਨ ਚੱਲ ਨਹੀਂ ਰਹੀ ਸੀ, ਉਹ ਹੁਣ ਐਕਟਿਵ ਹੈ। ਤੁਸੀਂ ਆਪਣੀ ਜਿਹੜੀਆਂ ਲਿਖਤਾਂ ਨੇ, ਜੋ ਵੀ ਤੁਹਾਡੇ ਕਮੈਂਟ ਨੇ, ਜੋ ਤੁਹਾਡੇ ਵਿਚਾਰ ਨੇ, ਉਹ ਸਾਨੂੰ ਈਮੇਲ ਰਾਹੀਂ ਜਿਹੜੇ ਤੁਸੀਂ ਭੇਜ ਸਕਦੇ ਹੋ। ਸੋ ਉਹ ਸਾਨੂੰ ਥੋੜ੍ਹੀਆਂ ਜਿਹੀਆਂ ਵਸੂਲ ਹੋਈਆਂ ਨੇ, ਉਹ ਆਪਾਂ ਜਿਹੜੀ ਲੈ ਰਹੇ ਹਾਂ ਇਸ ਪ੍ਰੋਗਰਾਮ ਦੇ ਵਿੱਚ ਐਂਡ ਦੇ ਵਿੱਚ, ਔਰ ਨਾਲ ਜਿਹੜੇ ਤੁਹਾਡੇ ਕਮੈਂਟ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਫਰੋਡੀਆ ਮੋਦੀ ਇੱਥੋਂ ਇਟਲੀ ਤੋਂ ਹੋ ਕੇ ਸਿੱਧਾ ਕਸ਼ਮੀਰ ਪਹੁੰਚ ਗਿਆ, ਔਰ ਇਹ ਦੱਸਣ ਦੇ ਲਈ ਕਿਉਂਕਿ ਪਿਛਲੇ ਪੀਰੀਅਡ ਦੇ ਵਿੱਚ ਜਿਵੇਂ ਜੰਮੂ ਦੇ ਵਿੱਚ ਅਟੈਕ ਵੀ ਹੋਏ, ਔਰ ਇਹ ਬਿਲਕੁਲ ਸਾਹਮਣੇ ਆਇਆ ਕਿ ਵੀ ਇਹਨਾਂ ਦਾ ਇਹ ਬਿਲਕੁਲ ਝੂਠ ਹੈ ਕਿ ਜੰਮੂ ਕਸ਼ਮੀਰ 'ਚ ਹਾਲਾਤ ਨਾਰਮਲ ਵਾਂਗ ਨੇ। ਸੋ ਜਿਹੜਾ ਯੋਗਾ ਡੇ ਦਾ ਪਖੰਡ ਇਹਨੇ ਡਲ ਲੇਕ ਦੇ ਉੱਤੇ ਜਾ ਕੇ ਉੱਥੋਂ ਹੋਇਆ ਕਿ ਜੀ ਇਹ ਦੱਸਣ ਲਈ ਵੀ ਕਿ ਕਸ਼ਮੀਰ 'ਚ ਸਭ ਕੁਝ ਨਾਰਮਲ ਹੈ। ਅਤੇ ਦੂਸਰਾ, ਜਿੱਥੇ ਕਿ ਇਸਲਾਮ ਨੂੰ ਮੰਨਣ ਵਾਲੇ ਨੇ, ਜਿਵੇਂ ਸਿੱਖੀ ਨਾਲ ਯੋਗਾ ਦਾ ਕੋਈ ਸੰਬੰਧ ਨਹੀਂ ਹੈ, ਇਵੇਂ ਇਸਲਾਮ ਨਾਲ ਵੀ ਯੋਗਾ ਦਾ ਕੋਈ ਸੰਬੰਧ ਨਹੀਂ ਹੈ, ਲੇਕਿਨ ਇਹ ਦੱਸਣ ਦੇ ਲਈ ਕਿ ਅਸੀਂ ਹਿੰਦੂਤਵਾ ਦਾ, ਯੋਗਾ ਦਾ ਔਰ ਹਿੰਦੂ ਪ੍ਰਸਤੀ ਦਾ ਝੰਡਾ ਕਸ਼ਮੀਰੀਆਂ ਦੀ ਹਿੱਕ ਦੇ ਵਿੱਚ ਗੱਡਿਆ। ਸੋ ਉੱਥੋਂ ਉਹਨੇ ਉਹ ਡਰਾਮੇਬਾਜ਼ੀ ਕੀਤੀ ਸਾਰੀ। ਹਾਲਾਂ ਮੀਂਹ ਪੈਣ ਕਰਕੇ ਪਹਿਲਾਂ ਤਾਂ ਬਾਹਰ ਕਰਨਾ ਸੀ ਕਲੋਜ਼ ਦਾਇਰੇ 'ਚ, ਔਰ ਇਹ ਹੋਇਆ ਜੀ ਕਿ ਬੜੇ ਲੋਕ ਸਟੂਡੈਂਟ ਆਏ, ਦੂਜੇ ਹਾਲਾਂ ਸਾਰਾ ਕਸ਼ਮੀਰ ਬੰਦ ਕੀਤਾ ਹੋਇਆ ਸੀ। ਸੋ ਇਸ ਸਾਰੇ ਦੇ ਚੱਲਦਿਆਂ, ਕਿਉਂਕਿ ਅੱਜ ਦੀਆਂ ਅਸੀਂ ਲਿਖਤਾਂ ਵੀ ਕਸ਼ਮੀਰ ਨਾਲ ਸੰਬੰਧਿਤ ਹੀ ਜਿਹੜਾ ਉਹ ਸਾਡੇ ਕੋਲ ਆਈਆਂ ਨੇ, ਕਿਉਂਕਿ ਕਾਫੀ ਜਿਵੇਂ ਤੁਸੀਂ ਦੱਸਿਆ ਬਲੌਕ ਸੀ। ਸੋ ਪਹਿਲਾਂ ਤਾਂ ਮੈਂ ਲਿਖਤ ਸਾਂਝੀ ਕਰਦਾ ਹਾਂ ਸਾਡੇ ਵੀਰ ਡਾਕਟਰ ਫਵਾਦ, ਉਹਨਾਂ ਨੇ 11 ਜੂਨ ਦੀ ਉਹਨਾਂ ਦੀ ਇਹ ਲਿਖਤ ਹੈ, ਔਰ ਉਹਨਾਂ ਨੇ ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ, ਆਈ ਐਮ ਡਾਕਟਰ ਫਵਾਦ ਫਰੋਮ ਕਸ਼ਮੀਰ, ਇੰਡੀਆ, a regular listener of Sacho Sach. Nice. It has been long time since I last messaged. I hope you are all fine and doing well, sir. Here in Kashmir, we are witnessing attack by unidentified men, particularly after Modi took oath as PM. ਕਿ ਵੀ ਅਣਪਛਾਤੇ ਲੋਕ ਹਮਲੇ ਕਰ ਰਹੇ ਨੇ। ਈਵਨ ਫਗਵਾੜੇ ਦੇ ਹਵਾਲੇ ਨਾਲ ਵੀ ਮੈਂ ਕਿਤੇ ਦੇਖ ਰਿਹਾ ਸੀ, ਸਾਡੇ 90s ਦੇ ਵਿੱਚ ਇੱਕ ਫਿਨੋਮੇਨਾ ਕਾਲੇ ਕੱਛਿਆਂ ਵਾਲੇ ਸੀ, ਇਸ ਕਿਸਮ ਦੀਆਂ ਘਟਨਾਵਾਂ ਪੰਜਾਬ 'ਚ ਵੀ ਨਜ਼ਰ ਆ ਰਹੀਆਂ। ਪਰ ਕਸ਼ਮੀਰ ਦੇ ਹਵਾਲੇ ਨਾਲ ਇਹਨਾਂ ਦਾ ਕਹਿਣਾ ਹੈ, one attack was carried on Hindu pilgrims in Jammu area. The social media and Godi media is trying to hallucinate people that the attack was carried by Kashmiris. In reality, Kashmiri militants have never attacked religious pilgrims or tourists. ਉਹਨਾਂ ਨੇ ਕਿਹਾ ਵੀ ਜਿਹੜਾ ਹਮਲਾ ਹੋਇਆ ਧਾਰਮਿਕ ਯਾਤਰੂਆਂ 'ਤੇ, ਇਹ ਉਹਨਾਂ ਦਾ ਗੋਦੀ ਮੀਡੀਆ ਇਹਨੂੰ ਮੁਸਲਮਾਨਾਂ ਦੇ, ਕਸ਼ਮੀਰੀਆਂ ਦੇ ਖਾਤੇ 'ਚ ਪਾ ਰਿਹਾ, ਪਰ ਕਦੇ ਵੀ ਕਸ਼ਮੀਰੀਆਂ ਨੇ ਧਾਰਮਿਕ ਯਾਤਰੂਆਂ ਦੇ ਉੱਤੇ ਹਮਲਾ ਨਹੀਂ ਕੀਤਾ। BJP, RSS is carrying these attacks to justify something big they are going to do, ਕਿ ਵੀ ਇਹਨਾਂ ਦਾ ਏਜੰਡਾ ਕੋਈ ਹੋਰ ਹੈ ਆਉਣ ਵਾਲੇ ਪੀਰੀਅਡ 'ਚ ਵੱਡੇ ਪੈਮਾਨੇ 'ਤੇ ਕੋਈ ਕਤਲੇਆਮ ਕਰਨ ਦਾ, ਉਹਦੇ ਲਈ ਇਹ ਗਰਾਊਂਡ ਤਿਆਰ ਕਰ ਰਹੇ ਨੇ। Today, RSS member scientist was calling for an Israel-like solution of Kashmir, openly calling for genocide, ਕਿ ਵੀ ਇੱਕ ਕਿਸੇ ਨੇ ਕਿਹਾ RSS ਦੇ ਨੇ ਕਿ ਜੋ ਇਜ਼ਰਾਈਲ ਕਰ ਰਿਹਾ ਉਹੀ ਕਰੋ ਔਰ ਇਹਨਾਂ ਦੀ ਨਸਲਕੁਸ਼ੀ ਕਰੋ। Something big they are planning. Sir, I want your views on this issue. ਡਾਕਟਰ ਫਵਾਦ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਇਹ ਕੋਈ ਨਾ ਕੋਈ ਸਮਥਿੰਗ ਅਪ ਦੇਅਰ ਸਲੀਵਸ, ਕਿਉਂਕਿ ਜਿਸ ਅੰਦਾਜ਼ ਦੇ ਵਿੱਚ ਇਹ ਉੱਥੇ ਮੋਦੀ ਜਾ ਕੇ ਯੋਗਾ ਡੇ 'ਤੇ ਪਹੁੰਚਿਆ ਜਾਂ ਅਟੈਕ, ਔਰ ਪਿਛਲੇ ਪੀਰੀਅਡ ਦੇ ਵਿੱਚ ਤੁਸੀਂ ਦੇਖੋਗੇ ਕਿ ਵੀ ਕਿਸ ਕਿਸਮ ਦਾ ਇਹਨਾਂ ਨੇ ਕੀਤਾ। ਸੋ ਅਸੀਂ ਵੀ ਅਵੇਅਰਨੈਸ ਪੈਦਾ ਕਰਦੇ ਰਹਾਂਗੇ, ਔਰ ਅਸੀਂ ਵੀ ਚਾਹਾਂਗੇ ਕਿ ਹੋਰ ਵੀ ਇਨਸਾਈਡ ਜਾਣਕਾਰੀ ਭਾਵੇਂ ਤੁਸੀਂ ਕਿਸੇ ਹੋਰ ਸੋਰਸ ਰਾਹੀਂ ਸਹੀ ਸਾਡੇ ਤੱਕ ਪਹੁੰਚਾਓ। ਇਹ ਸਾਡਾ ਪਲੇਟਫਾਰਮ, ਜੇ ਅਸੀਂ ਹਮੇਸ਼ਾ ਹੀ ਮੈਂ ਕਿਹਾ ਵੀ ਕਸ਼ਮੀਰ ਦਾ ਇਸ਼ੂ ਸਾਡੇ ਲਈ ਇਹੀ ਨਹੀਂ ਹੈ ਕਿ ਵੀ ਅਸੀਂ ਸਿੰਪੈਥੀ ਰੱਖਦੇ ਹਾਂ, ਅਸੀਂ ਐਮਪੈਥੀ ਵੀ ਰੱਖਦੇ ਹਾਂ, ਔਰ ਸਾਡੇ ਲਈ ਇੰਪੋਰਟੈਂਟ ਹੈ ਕਿਉਂਕਿ ਖਾਲਿਸਤਾਨ ਔਰ ਕਸ਼ਮੀਰ ਦੀ ਆਜ਼ਾਦੀ ਇੱਕ ਦੂਸਰੇ ਨਾਲ ਜੁੜੀ ਹੋਈ ਹੈ, ਦੁਸ਼ਮਣ ਵੀ ਕਾਮਨ ਹੈ, ਟੈਕਟਿਕ ਵੀ ਉਹੀ ਨੇ, ਔਰ ਜੋ ਕੁਛ ਇਹ ਇਜ਼ਰਾਈਲ ਦੇ ਨੇੜੇ ਜਾ ਕੇ ਇਹਨਾਂ ਨੇ ਸਿੱਖਿਆ ਉਹੀ ਕੁਛ ਇਹ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਉਸ ਕਿਸਮ ਦੇ ਹੀ ਢੰਗ ਤਰੀਕੇ ਅਪਣਾਏ, ਔਰ ਕਸ਼ਮੀਰ ਦੇ ਵਿੱਚ ਵੀ ਉਹੀ ਜਿਹੜਾ ਉਹ ਲਾਗੂ ਕਰ ਰਹੇ ਨੇ। ਔਰ ਸਾਨੂੰ ਕਸ਼ਮੀਰ ਤੋਂ ਪੋਇਮ ਔਨ ਕਸ਼ਮੀਰ ਅਮਨਦੀਪ ਸਿੰਘ ਹੋਰਾਂ ਨੇ ਭੇਜੀ ਹੈ, ਔਰ ਉਹਨਾਂ ਨੇ ਕਿਹਾ ਕਿ ਮੇਰਾ ਨਾਮ ਲੈ ਕੇ ਤੁਹਾਨੂੰ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਸਾਲਾਂ ਤੋਂ ਤੁਹਾਡਾ ਪ੍ਰੋਗਰਾਮ ਵੇਖ ਰਿਹਾ ਹਾਂ ਅਤੇ ਬਹੁਤ ਕੁਝ ਸਿੱਖ ਰਿਹਾ ਹਾਂ। ਤੁਹਾਡੇ ਪ੍ਰੋਗਰਾਮਾਂ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਮਿਲਦੀ ਹੈ।
TV 84 ਦੇ ਪ੍ਰੋਗਰਾਮਾਂ ਨੂੰ ਵੇਖ ਕੇ ਸੋਚਣ ਦਾ ਨਜ਼ਰੀਆ ਹੀ ਬਦਲ ਗਿਆ ਹੈ। ਬਹੁਤ ਬਹੁਤ ਧੰਨਵਾਦ। ਸੋ ਨਾਈਸ। ਕੁਝ ਸਾਲ ਪਹਿਲਾਂ ਇੱਕ ਕਵਿਤਾ ਲਿਖੀ ਸੀ ਕਸ਼ਮੀਰ ਤੇ, ਜਦੋਂ 370 ਧਾਰਾ ਖਤਮ ਕੀਤੀ ਗਈ ਸੀ। ਆਪ ਜੀ ਨੂੰ ਕਵਿਤਾ ਭੇਜ ਰਿਹਾ, ਮੈਂ ਕੋਈ ਕਵੀ ਤਾਂ ਨਹੀਂ ਹੈ, ਪਰ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਦਰਸ਼ਕਾਂ ਨੂੰ ਜ਼ਰੂਰ ਸੁਣਾਉਣਾ। ਔਰ ਫਿਰ ਉਹਨਾਂ ਨੇ ਇਹ ਕਿਹਾ, ਕਸ਼ਮੀਰ ਮੈਂ ਗੱਲ ਕਰਾਂ ਦਖਤ ਚਿਨਾਰਾਂ ਦੀ, ਜਿੱਥੇ ਗੂੰਜ ਨਾ ਫੈਕਟਰੀਆਂ ਕਾਰਾਂ ਦੀ, ਸਵਰਗ ਦੂਜਾ ਉਹਨੂੰ ਕਹਿੰਦੇ ਨੇ, ਜਿੱਥੇ ਝੀਲਾਂ ਵਿੱਚ ਸ਼ਿਕਾਰੇ ਵਹਿੰਦੇ ਨੇ। ਕੁਦਰਤ ਦਾ ਅਲੌਕਿਕ ਨਜ਼ਾਰਾ ਹੈ, ਬਖਸ਼ਿਆ ਸੁੰਦਰਤਾ ਦਾ ਭੰਡਾਰਾ ਹੈ। ਨਾਈਸ। ਜ਼ਾਲਮ ਕੋਝੀ ਸ਼ਰਾਰਤ ਖੇਡ ਗਿਆ, ਸਾਲਾਂ ਪੁਰਾਣੇ ਕਾਨੂੰਨ ਨੂੰ ਛੇੜ ਗਿਆ। ਹਿੰਦ ਇੰਜ ਜਸ਼ਨ ਮਨਾਉਣ ਲੱਗਾ, ਜਿੱਦਾਂ ਕਰੂਏ ਦਾ ਚੰਦ ਆਉਣ ਲੱਗਾ। ਅੱਜ ਦੁਸ਼ਮਣ ਪਿਆ ਵੰਗਾਰਦਾ ਏ, ਕੱਟਾਂਗੇ ਪਲਾਟ ਤਾਨੇ ਮਾਰਦਾ ਏ। ਹਰ ਨੁੱਕੜ ਤੇ ਫੌਜੀ ਖਿਲਾਰ ਦਿੱਤੇ, ਲੀਡਰ ਸਾਰੇ ਜੇਲ੍ਹਾਂ ਵਿੱਚ ਤਾੜ ਦਿੱਤੇ। ਹੁਣ ਬੋਲਣ ਉੱਤੇ ਵੀ ਪਾਬੰਦੀ ਹੈ, ਕਹਿੰਦੇ ਕਹੋ ਤੁਹਾਡੀ ਰਜ਼ਾਮੰਦੀ ਹੈ। ਕਿਤੇ ਕਿਤੇ ਗੋਲੀ ਦਾ ਖੜਕਾ ਆਉਂਦਾ, ਖੌਰੇ ਕਿਹੜਾ ਪੁੱਤ ਨੂੰ ਕਰਲਾਉਂਦਾ। ਮੈਂ ਦਾਤ ਦੇਵਾਂ ਇਹਨਾਂ ਨੌਜਵਾਨਾਂ ਦੀ, ਭੋਰਾ ਪਰਵਾਹ ਨਹੀਂ ਕਰਦੇ ਜਾਨਾਂ ਦੀ। ਹੱਥ ਵਿੱਚ ਪੱਥਰ ਲੈ ਖੜ ਜਾਂਦੇ ਨੇ, ਫਿਰ ਵੀ ਖਾਕੀ ਨੂੰ ਮੂਹਰੇ ਲਾਉਂਦੇ ਨੇ। ਫੌਜ ਫਰੋਲੇ ਘਰ ਸੁੱਟੇ ਸੰਦੂਕਾਂ ਨੂੰ, ਤੰਗ ਆ ਕਈਆਂ ਚੁੱਕਿਆ ਬੰਦੂਕਾਂ ਨੂੰ। ਇਹ ਜ਼ੁਲਮ ਹਨੇਰੀ ਨਾ ਰੁਕਣੀ ਏ, ਗੱਲ ਸਾਰੀ ਆਜ਼ਾਦੀ ਤੇ ਮੁੱਕਣੀ ਏ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਸਮਝਦਾ ਵੀ ਇਹ ਸਾਡਾ ਸੈਗਮੈਂਟ ਆਲਮੋਸਟ, ਕਿਉਂਕਿ ਇਸ ਦੀ ਅਸੀਂ ਸ਼ੁਰੂਆਤ ਕੀਤੀ ਹੈ, ਦੁਬਾਰਾ ਈਮੇਲ ਸਾਨੂੰ ਮਿਲਣੀਆਂ ਸ਼ੁਰੂ ਹੋਈਆਂ ਤੇ ਅੱਜ ਦੀ ਇਹ ਲਿਖਤਾਂ ਵੀ ਜਿਹੜੀਆਂ ਨੇ ਸਾਡੇ ਕਸ਼ਮੀਰੀ ਭੈਣਾਂ ਭਰਾਵਾਂ ਦੇ ਨਾਂ, ਜਿਹੜੇ ਇਹਨਾਂ ਇੰਨੇ ਜ਼ਿਆਦਾ ਜ਼ੁਲਮਾਂ ਦੇ ਬਾਵਜੂਦ ਵੀ ਆਜ਼ਾਦੀ ਦੇ ਗੀਤ ਗਾ ਰਹੇ ਨੇ ਔਰ ਇਸ ਹਕੂਮਤ ਦੇ ਜ਼ੁਲਮ ਨੂੰ ਰੈਜ਼ਿਸਟ ਕਰ ਰਹੇ ਨੇ। ਸੋ ਨਾਈਸ ਜੀ ਡਾਕਟਰ ਸਾਹਿਬ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਦੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਲਵਿੰਦਰ ਕੌਰ ਜੀ ਲਿਖਦੇ ਨੇ, ਗੁੱਡ ਪ੍ਰੋਗਰਾਮ, ਗੈਟ ਸਮਬਡੀ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਹਿਸਟੋਰੀਅਨ ਔਨ ਯੂਰ ਚੈਨਲ। ਔਰ ਭੈਣ ਜੀ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਅਕਸਰ ਸਾਡੇ ਪ੍ਰੋਗਰਾਮ 'ਚ ਆਉਂਦੇ ਰਹੇ ਨੇ, ਆਉਂਦੇ ਰਹਿੰਦੇ ਨੇ। ਹੁਣ ਵੈਸੇ ਕੁਛ ਦੇਰ ਤੋਂ ਉਹਨਾਂ ਨੂੰ ਅਸੀਂ ਇੰਟਰਵਿਊ ਨਹੀਂ ਕਰ ਸਕੇ, ਲੇਕਿਨ ਜ਼ਰੂਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਪਣੀ ਟੀਮ ਨੂੰ ਕਵਾਂਗੇ ਪੰਜਾਬ ਬੇਸਡ ਕਿ ਵੀ ਉਹ ਇੰਟਰਵਿਊ ਕਰਨ। ਹਾਂਜੀ। ਔਰ ਇਸੇ ਤਰ੍ਹਾਂ ਜਸ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ, ਡਾਕਟਰ ਸਾਹਿਬ ਆਜ਼ਾਦੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਜੀ। ਲਖਵਿੰਦਰ ਸਿੰਘ ਔਲਖ ਜੀ ਸਤਿ ਸ਼੍ਰੀ ਅਕਾਲ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਕੌਰ ਸ਼ਰਨਜੀਤ ਕਹਿੰਦੇ ਨੇ ਕਿ ਡਾਕਟਰ ਸਾਹਿਬ ਸਾਡੇ ਆਲੇ ਫਿਰ ਵੀ ਬਹੁਤ ਗਿਣਤੀ 'ਚ ਯੋਗਾ ਨਾਲ ਜੁੜੇ ਨੇ, ਜੇ ਕਿਸੇ ਨੂੰ ਸਮਝਾਓ ਤਾਂ ਅਗਲਾ ਕਹਿੰਦਾ ਹਰ ਇੱਕ ਗੱਲ ਨੂੰ ਧਰਮ ਨਾਲ ਨਾ ਜੋੜੋ। ਨਹੀਂ, ਇਹ ਹੈ ਹੀ ਧਰਮ ਹੈ ਉਹਨਾਂ ਦਾ। ਜੇ ਤੁਹਾਨੂੰ ਨਹੀਂ ਸਮਝ ਆਇਆ ਤਾਂ ਫਿਰ ਇਵੇਂ ਹੀ ਹਿੰਦੂ ਸਨਾਤਨੀ ਬਣਦੇ ਜਾ ਰਹੇ ਹੋ ਤੁਸੀਂ ਹੌਲੀ ਹੌਲੀ। ਬਿਲਕੁਲ ਜੀ। ਔਰ ਇਸੇ ਤਰ੍ਹਾਂ ਇੰਦਰਜੀਤ ਜੋਰ ਕਹਿੰਦੇ ਨੇ ਕਿ ਕੱਲੇ ਕੱਲੇ ਪੁੱਤਰ ਨਾਲ ਲੜਾਈ ਨਹੀਂ ਹੋਣੀ, 3-4 ਬੱਚਿਆਂ ਦੀ ਰਵਾਇਤ ਚਾਲੂ ਕਰਨ ਦੀ ਜ਼ਰੂਰਤ ਹੈ ਜੀ। ਪਲਾਨ ਦੇ ਨਾਲ ਪਲਾਨ ਬੀ ਅਤੇ ਪਲਾਨ ਸੀ ਵੀ ਨਾਲ ਚੱਲਣਾ ਪੈਣਾ। ਸੋ ਇਸੇ ਤਰ੍ਹਾਂ ਜਸ ਸਿੰਘ ਜੀ ਕਹਿੰਦੇ ਨੇ ਕਿ ਬਿਲਕੁਲ ਸੱਚ ਗੱਲ ਹੈ, ਆਜ਼ਾਦੀ ਤੇ ਜਿਹੜੀ ਗੱਲ ਹੈ ਉਹ ਮੁੱਕਣੀ ਹੈ। ਖਾਲਸਾ ਜ਼ਿੰਦਾਬਾਦ। ਔਰ ਇਸੇ ਤਰ੍ਹਾਂ ਮਨਜੋਰ ਕੋਇਨੂਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੁਸੀਂ ਖਾਲਸਾ ਦੇ ਲਈ ਬਹੁਤ ਹੀ ਮਿਹਨਤ ਕਰਦੇ ਹੋ, ਦਿਨ ਰਾਤ ਇੱਕ ਕੀਤਾ ਹੋਇਆ ਹੈ। ਵੱਡੀ ਉਮਰ ਦੇ ਬਾਵਜੂਦ ਵੀ ਅਮਰੀਕਾ ਨੂੰ ਵੀ ਸਿੱਖਾਂ ਦੇ ਇਤਿਹਾਸ ਦਾ ਪਤਾ ਹੈ। ਖਾਲਸਾ ਜ਼ਰੂਰ ਬਣੇਗਾ। ਖਾਲਸਾ ਜ਼ਿੰਦਾਬਾਦ। ਭਾਈ ਗੁਰਦੇਵ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੰਪਲੀਮੈਂਟ ਦਿੱਤਾ ਹੈ। ਦੇਖੋ ਸਾਡੇ ਸਾਹਮਣੇ ਤਾਂ 1.5 ਲੱਖ ਤੋਂ ਜ਼ਿਆਦਾ ਗੁਰੂ ਕੇ ਸਪੁੱਤਰ ਸਪੁੱਤਰੀਆਂ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ ਨੇ। ਸਾਡੇ ਉਹ ਵੀਰ ਭੈਣਾਂ ਜਿਹੜੇ ਜੇਲ੍ਹਾਂ 'ਚ ਬੰਦ ਨੇ, ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਆਵਾਜ਼ ਬੁਲੰਦ ਕਰ ਰਹੇ ਨੇ। ਅਸੀਂ ਤਾਂ ਇੱਥੇ ਫਿਰ ਵੀ ਇੱਕ ਚੰਗੇ ਮਾਹੌਲ 'ਚ ਜਿਉਂਦੇ ਹਾਂ, ਜਿਹੜਾ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਕੋਈ ਆਸਾਨ ਨਹੀਂ ਹੈ। ਸਤਿਗੁਰੂ ਰਹਿਮਤ ਕਰਨ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ ਔਰ ਇਹ ਖਾਲਿਸਤਾਨ ਜਿਹੜਾ ਅਲਟੀਮੇਟ, ਜਿਸ ਤੋਂ ਬਿਨਾਂ ਸਿੱਖਾਂ ਦਾ ਕੋਈ ਮਸਲਾ ਹੱਲ ਨਹੀਂ ਹੋਣਾ, ਇਸ ਦੇ ਲਈ ਸਾਡੇ ਸਾਹ ਹਾਜ਼ਰ ਨੇ, ਸਾਡੀ ਜ਼ਿੰਦਗੀ ਹਾਜ਼ਰ ਹੈ। ਧਰਮ ਸਿੰਘ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ, ਚੜ੍ਹਦੀ ਕਲਾ, ਪ੍ਰੋਗਰਾਮ ਸੱਚੋ ਸੱਚ।
ਕੌਰ ਸ਼ਰਨਜੀਤ ਕਹਿੰਦੇ ਵਿਸ਼ਵ ਹੀ ਰਹਿਣਾ ਚਾਹੇ ਵਿਸ਼ਵ ਮੰਗ ਤੇ ਬਣ ਜਾਣ, ਮਤਲਬ ਜਿਹੜਾ ਦਾ ਵਿਸ਼ਵ ਗੁਰੂ ਤੋਂ ਵਿਸ਼ਵ ਮੰਗ ਤੇ ਕਹਿੰਦੇ ਬਣ ਜਾਣ। ਔਰ ਸੁਖਜੀਤ ਸਿੰਘ ਜੀ ਵੀ ਲਾਈਕ ਕਰਦੇ ਨੇ ਪ੍ਰੋਗਰਾਮ। ਸਤਨਾਮ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਪ੍ਰੀਤ ਕੌਰ ਜੀ ਖਾਲਸਾ ਜ਼ਿੰਦਾਬਾਦ। ਦਵਿੰਦਰ ਸਿੰਘ ਜੀ ਕਹਿੰਦੇ ਨੇ, ਕਹਿੰਦੇ ਮੈਂ ਪਸੰਦ ਕਰਦਾ ਇਸ ਸ਼ੋਅ ਨੂੰ, ਖਾਲਸਾ ਜ਼ਿੰਦਾਬਾਦ। ਅਮਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜੀਤ ਸੂਰਜੀਆ ਦੀ ਖਾਲਸਾ ਜ਼ਿੰਦਾਬਾਦ ਕਹਿੰਦੇ। ਪਰਮਿੰਦਰ ਸਿੰਘ ਫਿਰ ਇਸੇ ਤਰ੍ਹਾਂ ਹਰਮਨ ਪੰਨੂ ਜੀ, ਪਰਵਿੰਦਰ ਸਿੰਘ ਜੀ, ਜਸਵੀਰ ਸਿੰਘ ਗਰੇਵਾਲ, ਕਸ਼ਮੀਰ ਸਾਹਿਬ ਫਤਿਹ ਬੁਲਾਉਂਦੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਬਾਜ ਸਿੰਘ ਖਾਲਸਾ ਜੀ ਕਹਿੰਦੇ ਨੇ ਕਿ ਜਿਵੇਂ ਇੰਦਰਾ ਗਾਂਧੀ ਸੋ ਕੋਲਡ ਭਾਰਤ ਮਾਤਾ ਨੂੰ ਮੌਤ ਦੇ ਘਾਟ ਉਤਾਰਿਆ, ਇਵੇਂ ਹੀ ਮੋਦੀ ਸੋ ਕੋਲਡ ਵਿਸ਼ਵ ਨੂੰ ਜਿਹੜਾ ਵੀ ਸਜ਼ਾ ਜ਼ਾਬਤਾ ਕਰੇਗਾ ਖਾਲਸਾ। ਔਰ ਫਤਿਹ ਬੁਲਾਈ ਉਹਨਾਂ ਨੇ। ਔਰ ਬਲਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ, ਪਾਲ ਸਿੰਘ ਜੀ ਫਤਿਹ ਬੁਲਾਉਂਦੇ ਨੇ, ਕੁਲਦੀਪ ਸਿੰਘ ਔਰ ਇਸੇ ਤਰ੍ਹਾਂ ਸਤਨਾਮ ਢਿੱਲੋਂ ਜੀ ਕਹਿੰਦੇ ਅੱਤ ਤੇ ਅੰਤ ਦਾ ਹੈ, ਮੇਰੇ ਖਿਆਲ ਵੈਰ ਹੁੰਦਾ ਜਾਂ ਕਿੱਦਾਂ ਕੁਛ ਕਹਿ ਸਾਜੀ ਸਹੀ ਹੈ। ਔਰ ਕੁਲਦੀਪ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਜੀ ਔਰ ਕੁਲਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ। ਔਰ ਜਸਕੀਰਤ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਜੀ ਪਲੀਜ਼ ਟੈਲ ਮੀ ਦਾ ਨੇਮ ਆਫ ਨਿਊ ABC ਡਾਕੂਮੈਂਟਰੀ ਅਬਾਊਟ ਮੋਦੀ, ਆਈ ਵਿਲ ਬੀ ਗ੍ਰੇਟਫੁਲ। ਹਾਂਜੀ, ਇਹ ਭਾਈ ਸਾਹਿਬ ਇਸ ਦਾ ਨਾਂ ਹੈ ਜਿਹੜੀ ਨਵੀਂ ਡਾਕੂਮੈਂਟਰੀ ਹੈ, ਸਪਾਈਜ਼ ਸੀਕ੍ਰੇਟਸ ਐਂਡ ਥ੍ਰੈਟਸ, ਹਾਊ ਦਾ ਮੋਦੀ ਰਜੀਮ ਟਾਰਗੇਟਸ ਪੀਪਲ ਓਵਰਸੀਜ਼। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੇ, ਸਪਾਈਜ਼ ਸੀਕ੍ਰੇਟਸ ਐਂਡ ਥ੍ਰੈਟਸ, ਹਾਊ ਦਾ ਮੋਦੀ ਰਜੀਮ ਟਾਰਗੇਟਸ ਪੀਪਲ ਓਵਰਸੀਜ਼ ਜੀ। ਔਰ ਅਵਤਾਰ ਸਿੰਘ ਜੀ ਔਰ ਫਿਰ ਇਸੇ ਤਰ੍ਹਾਂ ਚਰਨਜੀਤ ਰੰਧਾਵਾ ਜੀ ਸਭ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਗੁਰਮੀਤ ਸਿੰਘ ਜੀ ਵੀ ਕਹਿੰਦੇ ਨੇ ਕਿ ਕੈਨੇਡੀ ਪਾਰਲੀਮੈਂਟ ਵੱਲੋਂ ਸ਼ਹੀਦ ਭਾਈ ਨਿੱਜਰ ਨੂੰ ਸ਼ਰਧਾਂਜਲੀ, ਮਤਲਬ ਖਾਲਸਾ ਨੂੰ ਮਾਨਤਾ, ਰੈਫਰੈਂਡਮ ਜ਼ਿੰਦਾਬਾਦ। ਔਰ ਜਸਕੀਰਤ ਸਿੰਘ ਜੀ, ਕਾਲਾ ਸਿੰਘ ਜੀ, ਐਚ ਜੀ ਔਰ ਇਸੇ ਤਰ੍ਹਾਂ ਦਵਿੰਦਰ ਸੰਧੂ ਜੀ, ਧਰਮ ਸਿੰਘ ਜੀ, ਇੰਦਰਜੀਤ ਸਿੰਘ ਸੰਧੂ ਜੀ, ਅਮਰਜੀਤ ਸੈਣੀ ਜੀ, ਇਸੇ ਤਰ੍ਹਾਂ ਸੁਖਜੀਵਨ ਬੱਚੂ ਜੀ, ਰਾਜਵਿੰਦਰ ਸਿੰਘ ਜੀ, ਜਤਿੰਦਰ ਸਿੰਘ ਜੀ, ਹਰਮਿੰਦਰ ਸਿੰਘ ਜੀ, ਫਿਰ ਇਸ ਤਰ੍ਹਾਂ ਸੋਨਮਾਲ ਜੀ, ਇੰਦਰਜੀਤ ਸਿੰਘ ਸੰਧੂ ਜੀ, ਏਕ ਓਂਕਾਰ ਜੀ ਸਾਹਿਬ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਜ਼ਿੰਦਾਬਾਦ ਕਹਿੰਦੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਇੱਕ ਮਿੰਟ, ਇੱਕ ਮੈਸੇਜ ਮੈਂ ਦੇਖ ਰਿਹਾ ਹਾਂਜੀ, ਕਿਉਂਕਿ ਇਹ ਇੱਕ ਇੰਟੈਲੈਕਚੁਅਲ ਸਵਾਲ ਵੀ ਹੈ। ਹਾਂਜੀ, ਉਹਨਾਂ ਨੇ ਕਿਹਾ ਕਿ ਵੀ ਕਈ ਇਹ ਕਹਿੰਦੇ ਨੇ ਕਿ ਵੀ ਸਮ ਸੇ ਯੋਗਾ, ਇਹ ਅਮਨ ਜੀ ਦਾ ਹੈ ਕਿ ਸਮ ਸੇ ਯੋਗਾ ਇਜ਼ ਪਾਰਟ ਆਫ ਬੁੱਧਿਜ਼ਮ ਐਂਡ ਨਾਟ ਹਿੰਦੂਇਜ਼ਮ, ਕੈਨ ਯੂ ਸ਼ੈਡ ਸਮ ਲਾਈਟ ਔਨ ਦਿਸ। ਦੇਖੋ, ਇਹ ਪਾਰਟਲੀ ਇਹ ਟਰੂ ਹੈ ਜੋ ਕਿਹਾ ਜਾ ਰਿਹਾ, ਕਿਉਂਕਿ ਜਦੋਂ ਬੁੱਧ ਧਰਮ ਦਾ ਖਾਤਮਾ ਸ਼ਾਸਤਰ ਔਰ ਸ਼ਸਤਰ ਦੇ ਨਾਲ ਇਹਨਾਂ ਨੇ ਕੀਤਾ, ਔਰ ਅੱਜ ਇੱਕ ਮੈਂ ਡਿਸਕਸ਼ਨ ਸੁਣ ਰਿਹਾ ਸੀ ਕਿਉਂਕਿ ਪਿਛਲੇ ਦਿਨਾਂ 'ਚ ਮੋਦੀ ਔਰ ਨਿਤੀਸ਼ ਕੁਮਾਰ ਨਾਲੰਦਾ ਯੂਨੀਵਰਸਿਟੀ ਦੇ ਉਦਘਾਟਨ ਦੇ ਵੇਲੇ ਔਰ ਉਹੀ ਮੋਦੀ ਦਾ ਔਰ ਦੂਜਾ ਪ੍ਰਚਾਰ ਕਿ ਜੀ ਜਦੋਂ ਬਖਤਾਵਰ ਖਿਲਜੀ ਨੇ ਡਿਸਟਰੋਏ ਕੀਤਾ, 90,000 ਕਿਤਾਬਾਂ ਸਾੜਤੀਆਂ, ਦੂਸਰਾ ਕੀਤਾ, ਤੇ ਉਹ ਫੈਕਟ ਹਿਸਟੋਰੀਅਨ ਦਾ ਇਹ ਹੈ ਕਿ ਵੀ ਉਸ ਤੋਂ 2 ਸਦੀਆਂ ਪਹਿਲਾਂ ਬ੍ਰਾਹਮਣ ਰਾਜਿਆਂ ਦੀ ਮਦਦ ਦੇ ਨਾਲ, ਬ੍ਰਾਹਮਣਾਂ ਦੀ ਮਦਦ ਨਾਲ ਰਾਜਿਆਂ ਨੇ ਹੀ ਜਿਹੜਾ ਬੁੱਧ ਧਰਮ ਦਾ ਖਾਤਮਾ ਕੀਤਾ, ਉਹਨਾਂ ਦੇ ਨਾਲੰਦਾ ਸਿਸਟਮ ਨੂੰ ਵੀ ਸਾੜਿਆ। ਫਿਰ ਵਿਚਕਾਰਲੀਆਂ ਜਿਹੜੀਆਂ 4-5 ਸਦੀਆਂ ਨੇ ਬੁੱਧਿਜ਼ਮ, ਕਿਉਂਕਿ ਇੰਟਰੋਵਰਟ ਸੀ, ਉਹਨਾਂ ਦਾ ਜਿਹੜਾ ਉਸ ਸਾਰੇ ਦੇ ਨਾਲ ਜੁੜਿਆ ਹੋਇਆ ਸਿਸਟਮ, ਔਰ ਹਿੰਦੂਆਂ ਦਾ ਸੰਨਿਆਸ ਜਿਹਦੇ 'ਚ ਥੋੜ੍ਹੇ ਬਹੁਤ ਤੱਤ ਇਸ ਕਿਸਮ ਦੇ ਉਹਦੇ 'ਚੋਂ ਇਹ ਜਿਹੜਾ ਯੋਗ ਮਤ ਨਿਕਲਿਆ, ਜਿਹੜਾ ਮਿਕਸਚਰ ਸੀ, ਬਹੁਤੇ ਬੁੱਧਿਜ਼ਮ ਦੇ ਪ੍ਰਿੰਸੀਪਲ ਉਹਦੇ ਨਾਲ ਜੁੜੇ ਹੋਏ ਸੀ, ਕੁਛ ਹਿੰਦੂ ਇਨਫਲੂਐਂਸ ਸੀ, ਔਰ ਇਹ ਯੋਗ ਮਤ ਦੇ ਨਾਲ ਹੀ ਫਿਰ ਜਿਹੜਾ ਮਛੰਦਰਨਾਥ ਔਰ ਗੋਰਖਨਾਥ ਔਰ ਸਿੱਧ ਗੋਸ਼ਟ ਔਰ ਗੁਰੂ ਸਾਹਿਬ ਦਾ। ਸੋ ਇਹ ਯੋਗ ਮਤ ਜਦੋਂ ਅਸੀਂ ਜਿਹੜਾ ਉਹ ਅਸ਼ਟਾਂਗ ਯੋਗਾ ਪਤੰਜਲੀ ਦਾ ਜ਼ਿਕਰ ਕਰਦੇ ਹਾਂ, ਸੋ ਇਹ ਹਾਈਬ੍ਰਿਡ ਜਿਹਾ ਸੀ, ਲੇਕਿਨ ਇਵੈਂਚੁਅਲੀ ਇਸ ਨੂੰ ਇਹ ਹਿੰਦੂਇਜ਼ਮ ਦੇ ਇਨਫਲੂਐਂਸ ਦੇ ਥੱਲੇ ਹੀ ਚਲਾ ਗਿਆ। ਬਿਗਨਿੰਗ ਦੇ ਵਿੱਚ ਇਵੇਂ ਸੀ ਕਿ ਵੀ ਜਿਹੜੇ ਬੁੱਧ ਧਰਮ ਦਾ ਥਾਟ ਤਾਂ ਨਹੀਂ ਇਮੀਡੀਏਟਲੀ ਜਿਹੜਾ ਕਈ ਜਨਰੇਸ਼ਨਾਂ ਤੋਂ ਉੱਥੇ 1000 ਸਾਲ ਜਿੱਥੇ ਬੁੱਧ ਧਰਮ ਨੇ ਡੋਮੀਨੇਟ ਕੀਤਾ, ਇਵੇਂ ਤਾਂ ਨਹੀਂ ਸੀ ਖਤਮ ਹੋਣਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਦੇ 'ਚ ਕਰਕੇ ਇਹ ਇੱਕ ਮਿਕਸਚਰ ਸੀ, ਹਾਈਬ੍ਰਿਡ ਸੀ। ਲੇਕਿਨ ਹੁਣ ਇਹ ਬਿਲਕੁਲ ਹਿੰਦੂਤਵਾ ਨੇ ਆਪਣੀ ਆਈਡੀਓਲੋਜੀ ਦੁਨੀਆ 'ਚ ਫੈਲਾਉਣ ਲਈ ਯੋਗਾ ਦੀ ਪੂਛ ਫੜ ਕੇ, ਕਿਉਂਕਿ ਉਹਨਾਂ ਨੂੰ ਇਹ ਪ੍ਰਭਾਵ ਦਿੰਦੇ ਨੇ ਬਾਹਰਲਿਆਂ ਨੂੰ ਕਿ ਜੀ ਇਹ ਤਾਂ ਫਿਜ਼ੀਕਲੀ ਹੈਲਥੀ ਰਹਿਣ ਲਈ, ਔਰ ਦੂਸਰਾ ਅੱਜ ਉਹਨੇ ਚਵਲ ਮਾਰੀ ਹੈ ਮੋਦੀ ਨੇ ਉੱਥੇ ਕਿ ਇਟਸ ਨਾਟ ਮੀਅਰਲੀ ਫॉर ਫਿਜ਼ੀਕਲ, ਇਟ ਇਜ਼ ਏ ਸਾਇੰਸ। ਸੋ ਤੁਸੀਂ ਜੋ ਝੂਠ ਬੋਲੀ ਜਾਣਾ, ਪਰ ਇਹ ਹੈ ਇਹਨਾਂ ਦਾ ਟਰੈਪ ਹੈ ਕਰਨ ਦਾ। ਔਰ ਇਹ ਅਫਸੋਸ ਹੈ ਜੇ ਸਿੱਖਾਂ ਨੂੰ ਇਹ ਸਮਝ ਨਹੀਂ ਆਉਂਦੀ
ਕਿ ਭਾਈ ਇਹ ਬਿਲਕੁਲ ਇਹਦਾ ਸਿੱਖੀ ਨਾਲ ਕੋਈ ਤਾਲੁਕ ਨਹੀਂ ਹੈ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦਿੱਤੀ ਰੋ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।